ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਖਬਰ 'ਤੇ ਨਜ਼ਰ ਸਾਡੇ ਅੱਜ ਦੇ ਮੰਗਲਵਾਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰਿਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ 'ਚ ਲੋਕੇਸ਼ਨਸ ਨੇ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਲਾਈ ਦਿੰਦੇ ਨੇ ਅਤੇ ਬਹੁਤ ਹੀ ਘੱਟ ਸਮੇਂ 'ਚ ਲੈ ਕੇ ਦਿੰਦੇ ਨੇ। ਫਰਾਂਸਿਸਕੋ ਰੋਵੇਰਾ ਉਹਨਾਂ ਨੂੰ ਕਾਲ ਕਰ ਸਕਦੇ ਹੋ 559-800-0590 ਜਾਂ ਅਜੀਤ ਅਟਵਾਲ 559-374-4541 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨਸ ਦੀ ਜਾਣਕਾਰੀ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਸ਼ੁਰੂ। ਸਬਰੀ ਮਾਲਾ ਮੰਦਰ ਦਾਖਲਾ ਮਾਮਲਾ, ਸਮ੍ਰਿਤੀ ਇਰਾਨੀ ਨੇ ਦਿੱਤਾ ਵਿਵਾਦਤ ਬਿਆਨ। ਦੇਖੋ, ਬੀਬੀ ਦਾ ਜਿਹੜਾ ਪੋਲੀਟੀਕਲ ਕੈਰੀਅਰ ਆ ਸਾਰਾ ਹੀ ਇਸ ਤਰ੍ਹਾਂ ਦਾ ਹੈ ਕਿ ਉਹਦੇ 'ਚ ਕੰਮ ਘੱਟ ਆ, ਇਸ ਤਰ੍ਹਾਂ ਦੇ ਕੰਮ ਜ਼ਿਆਦਾ ਜਿਹਨਾਂ ਨੂੰ ਵਿਵਾਦਤ ਕੰਮ ਕਹਿ ਦਿੱਤਾ। ਤਾਂ ਇਸ ਬੀਬੀ ਨੇ ਹੁਣ ਜਿਹੜਾ ਇਹ ਬਿਆਨ ਦਿੱਤਾ ਉਹ ਅੱਜ ਦਾ ਸਭ ਤੋਂ ਚਰਚਿਤ ਬਿਆਨ ਆ। ਤੁਹਾਨੂੰ ਪਤਾ ਹੀ ਆ ਕਿ ਜਿਹੜਾ ਸਬਰੀਮਾਲਾ ਮੰਦਰ ਆ ਉਹ ਕੇਰਲ ਦੇ ਵਿੱਚ ਆ। ਉਹਦੇ ਤੇ ਇੱਕ ਬਵਾਲ ਆ। ਬਵਾਲ ਇਸ ਗੱਲੋਂ ਆ ਕਿਉਂਕਿ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤਾ ਸੀਗਾ ਕਿ ਉੱਥੇ ਜੋ ਔਰਤਾਂ ਨੂੰ ਪਾਬੰਦ ਕੀਤਾ ਗਿਆ, ਮਤਲਬ ਕਿ ਔਰਤਾਂ ਦਾ ਜਿਹੜਾ ਦਾਖਲਾ ਉਹ ਮਨ੍ਹਾ ਕੀਤਾ ਗਿਆ, ਉਹ ਨਹੀਂ ਚੱਲੇਗਾ। ਉਸੇ ਦੇ ਤੌਰ ਤੇ ਇੱਕ ਵਿਤਕਰਾ ਜਿਹੜਾ ਕਿ ਸੰਵਿਧਾਨ ਇਜਾਜ਼ਤ ਨਹੀਂ ਦਿੰਦਾ। ਤਾਂ ਉਸ ਸੂਰਤ ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਨਹੀਂ ਭਾਈ ਇਹ ਵਿਤਕਰਾ ਨਹੀਂ ਚੱਲੂਗਾ, ਇਹ ਵੀ ਜਾ ਕੇ ਪਾਠ ਪੂਜਾ ਕਰ ਸਕਦੀਆਂ ਨੇ ਔਰਤਾਂ ਵੀ, ਤਾਂ ਹੋਇਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਸੁਪਰੀਮ ਕੋਰਟ ਦੀ ਅਕਸਰ ਦੁਹਾਈ ਦਿਆ ਕਰਦੀ ਆ, ਦੂਸਰਿਆਂ ਨੂੰ ਨਸੀਹਤਾਂ ਦੇ ਕਰਦੀ ਆ ਕਿ ਨਹੀਂ ਜੀ ਏਦਾਂ ਕਰੋ, ਸੁਪਰੀਮ ਕੋਰਟ ਦਾ ਫੈਸਲਾ ਏਦਾਂ ਨਹੀਂ, ਏਦਾਂ ਮੰਨੋ, ਸਾਰਿਆਂ ਨੂੰ ਪਾਲਣ ਕਰਨਾ ਚਾਹੀਦਾ, ਅਨੁਪਾਲਣ ਕਰਨਾ ਚਾਹੀਦਾ। ਤਾਂ ਇਹਨਾਂ ਤੇ ਦੋਸ਼ ਇਹ ਲੱਗਾ। ਹਾਲਾਂਕਿ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਖੁਦ ਜਿਹੜਾ ਕੇਰਲ ਦਾ ਚੀਫ ਮਿਨਿਸਟਰ ਆ ਉਹਨੇ ਇਹ ਗੱਲ ਨੇ RSS ਵਾਲਿਆਂ ਨੇ ਉੱਥੇ ਮੰਦਰ ਨੂੰ ਵਾਰ ਜ਼ੋਨ 'ਚ ਤਬਦੀਲ ਕਰ ਦਿੱਤਾ। ਸੋ ਇਹ ਉਹਦਾ ਖੁਦ ਦਾ ਵਿਜਨ ਜਿਹੜਾ ਕਿ ਉੱਥੋਂ ਦਾ ਚੀਫ ਮਿਨਿਸਟਰ ਆ ਉਹਦਾ ਆਪਣਾ ਬਿਆਨ ਆ। ਤਾਂ ਇੱਕ ਪਾਸੇ ਉਹ ਲੋਕ ਜਿਹੜੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਪਾਲਣ ਦੇ ਸਬਕ ਦਿੰਦੇ ਆ ਲੋਕਾਂ ਨੂੰ, ਉਹ ਆਪ ਉੱਥੇ ਡੰਡੇ ਲੈ ਕੇ ਖਲੋਤੇ ਆ ਤੇ ਔਰਤਾਂ ਨੂੰ ਇੱਥੇ ਵੜ ਨਹੀਂ ਦਿੱਤੀ। ਔਰ ਰੌਲਾ ਪਿਆ ਕਿਉਂਕਿ ਇਹ ਮੰਦਰ ਆ ਜਿਹੜਾ ਉਹ ਮਹੀਨੇ 'ਚ ਕੁਛ ਦਿਨ ਖੁੱਲ੍ਹਦਾ, ਤਾਂ ਸੋਮਵਾਰ ਫਿਰ ਬੰਦ ਹੋ ਗਿਆ। ਮਹੀਨਾਵਾਰ ਜਿਹੜੀ ਪੂਜਾ ਹੁੰਦੀ ਆ ਉਹ ਸੋਮਵਾਰ ਇਖਤਾਮ ਤੇ ਪਹੁੰਚ ਗਈ। ਤਾਂ ਹੁਣ ਅਗਲੇ ਮਹੀਨੇ ਫਿਰ ਇਹ ਮੰਦਰ ਹੈ ਜਿਹੜਾ ਉਹ ਖੁੱਲੂਗਾ। ਤਾਂ ਤਦ ਤੱਕ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਪਾਂ ਕਹਿ ਸਕਦੇ ਹਾਂ ਕਿ ਉਹ ਹਾਲ ਦੀ ਘੜੀ ਅਮਲ ਦੇ ਵਿੱਚ ਨਹੀਂ ਆ ਸਕਿਆ। ਤਾਂ ਇਸੇ ਦਰਮਿਆਨ ਸਮ੍ਰਿਤੀ ਇਰਾਨੀ ਨੇ ਕੀ ਕਹਿਤਾ। ਸਮ੍ਰਿਤੀ ਇਰਾਨੀ ਕਹਿੰਦੀ ਆ ਕਿ ਜੀ ਦੇਖੋ, ਜੇ ਤੁਹਾਨੂੰ ਪੂਜਾ ਕਰਨ ਦਾ ਅਧਿਕਾਰ ਆ ਤਾਂ ਫਿਰ ਤੁਸੀਂ ਮੰਦਰ ਨੂੰ ਅਪਵਿੱਤਰ ਨਹੀਂ ਕਰ ਸਕਦੇ। ਮਤਲਬ ਇਹ ਆ, ਉਹ ਕਹਿੰਦੀ ਆ ਕਿ ਜਿਹੜੇ ਇਹ ਪੈਡ ਹੁੰਦੇ ਆ ਔਰਤਾਂ ਜੋ ਯੂਜ਼ ਕਰਦੀਆਂ ਨੇ ਮਾਹਵਾਰੀ ਵਾਲੇ ਦਿਨਾਂ 'ਚ, ਤਾਂ ਉਹ ਜਿਹੜੇ ਪੈਡ ਆ ਖੂਨ ਦੇ ਨਾਲ ਸਨੇ, ਖੂਨ ਦੇ ਨਾਲ ਲਿਬੜੇ ਜਿਹੜੇ ਪੈਡ ਆ ਉਹ ਅੰਦਰ ਲਿਜਾਣੇ ਕੀ ਸਹੀ ਆ। ਉਹ ਆਪਣੇ ਦੋਸਤ ਦੇ ਘਰ ਕੋਈ ਔਰਤ ਨਹੀਂ ਜਾ ਸਕਦੀ ਇਸ ਤਰ੍ਹਾਂ ਦੇ ਪੈਡ ਪਹਿਨ ਕੇ, ਤਾਂ ਫਿਰ ਉਹ ਭਗਵਾਨ ਦੇ ਦਰ 'ਤੇ ਕਿੱਦਾਂ ਜਾਊ। ਤਾਂ ਸਮ੍ਰਿਤੀ ਇਰਾਨੀ ਦਾ ਇਹ ਬਿਆਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਵਿਵਾਦਤ ਬਣ ਗਿਆ। ਬਹੁਤ ਵੱਡੀ ਬਹਿਸ ਜਿਹੜੀ ਹੋਈ ਹੈ ਇਸ ਗੱਲ ਨੂੰ ਲੈ ਕੇ। ਇੱਕ ਔਰਤ ਹੋ ਕੇ ਉਹ ਔਰਤਾਂ ਦੇ ਹੱਕ 'ਚ ਡਟਣ ਦੀ ਥਾਂ ਤੇ ਇਸ ਤਰ੍ਹਾਂ ਦਾ ਬਿਆਨ ਦੇ ਰਹੀ ਹੈ ਜਿਹੜਾ ਕਿ ਕਿਸੇ ਵੀ ਪੱਖ ਤੋਂ ਸਹੀ ਨਹੀਂ ਕਿਹਾ ਜਾ ਸਕਦਾ। ਉਹਦਾ ਖੂਨ ਦੀ ਜੇ ਗੱਲ ਕਹੀਏ ਤਾਂ ਖੂਨ ਤਾਂ ਸਾਰਿਆਂ ਦੀਆਂ ਰਗਾਂ ਦੇ ਵਿੱਚ ਹੀ ਆ, ਔਰ ਇਹ ਉਹੀ ਖੂਨ ਆ ਜਿਹਨੂੰ ਇਹ
ਕਹਿ ਰਹੇ ਕਿ ਅਪਵਿੱਤਰ ਹੋ ਜਾਂਦਾ ਇਸ ਚੀਜ਼ ਦੇ ਨਾਲ। ਇਹ ਉਹੀ ਖੂਨ ਹੈ ਜਿਹਦੇ ਤੋਂ ਗਾਂ ਸਾਰੀ ਦੁਨੀਆ ਦਾ ਖੂਨ ਬਣਦਾ ਹੈ। ਇਹ ਇੱਕ ਐਸੀ ਸਰੀਰਕ ਕਿਰਿਆ ਜਿਹਦੇ ਤੋਂ ਸ੍ਰਿਸ਼ਟੀ ਚੱਲਦੀ ਹੈ, ਤੇ ਜੇ ਇਹ ਅਪਵਿੱਤਰ ਹੈ ਚੀਜ਼ ਤਾਂ ਫਿਰ ਮੇਰੇ ਖਿਆਲ ਦੇ ਨਾਲ ਕੁੱਲ ਦੁਨੀਆ ਹੀ ਪਵਿੱਤਰ ਹੈ। ਔਰ ਦੂਸਰੀ ਚੀਜ਼ ਆ ਕਿ ਜਿਹੜੇ ਲੋਕ ਉੱਥੇ ਬੈਠੇ ਆ ਮੰਦਰਾਂ 'ਚ, ਮੈਂ ਕਿਸੇ ਵੀ ਧਾਰਮਿਕ ਸਥਾਨ ਦੀ ਗੱਲ ਕਰੂੰਗਾ, ਕਿਸੇ ਇੱਕ ਦੀ ਨਹੀਂ, ਤਾਂ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਆ ਕਿ ਭਗਵਾਨ ਭਿੱਟਿਆ ਜਾਂਦਾ, ਹਾਲਾਂਕਿ ਅਯੱਪਾ ਦੇ ਮੰਦਿਰ ਬਾਰੇ ਇਹ ਵੀ ਇੱਕ ਮਿੱਥ ਆ, ਇਹ ਵੀ ਮਿੱਥ ਆ ਕਿ ਖੁਦ ਭਗਵਾਨ ਨੇ ਇਹ ਚੀਜ਼ ਜਿਹੜੀ ਆ, ਯਾਨੀ ਅਯੱਪਾ ਨੇ ਗੱਲ ਤੈਅ ਕੀਤੀ ਸੀਗੀ ਕਿ ਆਹ ਬੰਦਾ ਜਿਹੜਾ ਦਰਸ਼ਨ ਨਹੀਂ ਕਰ ਸਕੇਗਾ, ਮਤਲਬ ਕਿ ਔਰਤਾਂ ਦੀ ਜਿਹੜੀ ਮਨਾਹੀ ਸੀਗੀ ਤਾਂ ਖੁਦ ਅਯੱਪਾ ਨੇ ਤੈਅ ਕੀਤੀ ਸੀ, ਉਹ ਮਿੱਥ ਆ। ਉਹਦੇ 'ਚ ਕੋਈ ਪ੍ਰਮਾਣਤਾ ਤੇ ਆਪਾਂ ਨਹੀਂ ਦੇਖੀ, ਨਾ ਨਹੀਂ ਸੁਣੀ। ਪਰ ਇਹਦੇ 'ਚ ਜੇ ਗੱਲ ਕਰੀਏ, ਬਹੁਤ ਸਾਰੇ ਧਾਰਮਿਕ ਸਥਾਨ ਇਸ ਤਰ੍ਹਾਂ ਦੇ ਆ ਜਿੱਥੇ ਔਰਤਾਂ ਨੂੰ ਇਹ ਕਹਿ ਕੇ ਪਾਬੰਦ ਕੀਤਾ ਜਾਂਦਾ ਕਿ ਭਗਵਾਨ ਭਿੱਟਿਆ ਜਾਊਗਾ। ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਉੱਥੇ ਪੁਜਾਰੀ ਬੈਠੇ ਆ, ਤਾਂ ਉਹ ਜੇ ਆਪਾਂ ਵੇਖੀਏ ਤਾਂ ਉਹ ਵੀ ਇਨਸਾਨ ਹੀ ਆ ਜੋ ਉੱਥੇ ਪਾਠ ਪੂਜਾ ਕਰਦੇ, ਚਾਹੇ ਕਿਸੇ ਵੀ ਧਰਮ ਨਾਲ ਜੁੜੇ ਆ। ਪੁਜਾਰੀ ਵਰਗ ਇੱਕੋ ਹੀ ਹੁੰਦਾ, ਉਹਨਾਂ ਦੀਆਂ ਰਸਮਾਂ ਵੱਖਰੀਆਂ ਹੋ ਸਕਦੀਆਂ, ਉਹਨਾਂ ਦੀਆਂ ਮਰਿਆਦਾਵਾਂ ਵੱਖਰੀਆਂ ਹੋ ਸਕਦੀਆਂ। ਤਾਂ ਜੇ ਉਹ ਆਪਾਂ ਚਮੜੀ ਦੀ ਖੱਲ ਪਾਸੇ ਕਰਕੇ ਰੱਖ ਦਈਏ ਤੇ ਸਾਰੇ ਸਰੀਰ ਦੇ ਹੇਠਾਂ ਕੀ ਆ, ਕੁੱਲ ਜਹਾਨ ਦੀ ਗੰਦਗੀ। ਤੇ ਜਿੱਥੇ ਮਨੁੱਖੀ ਸਰੀਰ ਆ ਉੱਥੇ ਵਿਚਾਰਾਂ ਦੀ ਪਵਿੱਤਰਤਾ ਤੇ ਹੋ ਸਕਦੀ ਹੈ। ਜੇ ਸਰੀਰਕ ਤੌਰ ਤੇ ਕਹੀਏ ਤਾਂ ਮੇਰੇ ਖਿਆਲ ਦੇ ਨਾਲ ਇਹ ਸਭ ਲਈ ਇੱਕੋ ਜਿਹੀ ਆ ਪੈਮਾਨਾ। ਜੇ ਅਸੀਂ ਆਹ ਜਿਹੜੀ ਖੱਲ ਆ ਇਹਨੂੰ ਪਾਸੇ ਕਰ ਦਈਏ, ਸਾਡੇ ਸਰੀਰ ਦੇ ਵਿੱਚ ਕੁੱਲ ਜਹਾਨ ਦੀ ਗੰਦਗੀ ਆ, ਨਿੰਜ ਆ, ਬਹੁਤ ਕੁਛ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਖੁੱਲ ਕੇ ਹੁਣ ਡਿਸਕਸ਼ਨ 'ਚ ਆਉਣੀਆਂ ਚਾਹੀਦੀਆਂ। ਪਰ ਸਿਮਰਤੀ ਇਰਾਨੀ ਨੇ ਜਿਸ ਤਰੀਕੇ ਨਾਲ ਡਿਸਕਸ਼ਨ ਛੇੜੀ ਆ, ਉਹ ਡਿਸਕਸ਼ਨ ਕਿਸੇ ਹੋਰ ਦੂਸਰੇ ਪਾਸੇ ਨੂੰ ਤੁਰ ਪਈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ ਮਿੰਟੂ ਜੀ, ਵੀ ਕਹਿੰਦੇ ਸੁਪਰੀਮ ਕੋਰਟ ਨੇ ਪਟਾਕਿਆਂ ਦੇ ਦਿੱਤਾ ਅਹਿਮ ਫੈਸਲਾ, ਇਹ ਕਿੰਨਾ ਕੁ ਮੰਨਿਆ ਜਾਊਗਾ? ਹੁਣ ਕਈ ਫੈਸਲਿਆਂ ਦੇ ਉੱਤੇ ਤਾਂ ਦੁਨੀਆ ਸੁਣਦੀ ਨਹੀਂ। ਯਾਨੀ ਸੁਪਰੀਮ ਕੋਰਟ ਜਿਹੜੇ ਵੀ ਫੈਸਲੇ ਦਿੰਦੀ ਆ ਉਹ ਕੋਈ ਮੰਨੇ ਜਾਂ ਨਾ ਮੰਨੇ, ਪਰ ਪਟਾਕਿਆਂ ਵਾਲੇ ਦੇ ਪਟਾਕੇ ਪੈ ਜਾਣੇ, ਕਿਉਂਕਿ ਇਹਨਾਂ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਨਾਲ ਪਟਾਕਾ ਕਾਰੋਬਾਰ ਨੂੰ ਝਟਕਾ ਲੱਗ। ਤੁਹਾਨੂੰ ਯਾਦ ਹੋਣਾ ਪਿਛਲੀ ਵਾਰੀ ਦਿੱਲੀ ਦੇ ਵਿੱਚ ਜੋ NCR ਹੈ, ਜਿਹਨੂੰ ਆਪਾਂ ਨੈਸ਼ਨਲ ਕੈਪੀਟਲ ਰੀਜਨ ਬੋਲਦੇ ਹਾਂ, ਤਾਂ NCR ਦੇ ਵਿੱਚ ਇਹਨਾਂ ਨੇ ਪਾਬੰਦ ਕਰ ਦਿੱਤਾ ਸੀਗਾ। ਤੇ ਉੱਥੇ ਜਿਹੜੇ ਪਟਾਕਾ ਕਾਰੋਬਾਰੀ ਸੀਗੇ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੋਈ ਸੀ, ਬਹੁਤ ਵੱਡੀ ਇਨਵੈਸਟਮੈਂਟ ਸੀਗੀ ਜਿਨ੍ਹਾਂ ਦੀ, ਐਨ ਮੌਕੇ ਤੇ ਜਦੋਂ ਉਹਨਾਂ ਦਾ ਕਾਰੋਬਾਰ ਠੱਪ ਹੋ ਗਿਆ ਤੇ ਕੁਛ ਮਰਨ ਮਰਾਉਣ ਤੱਕ ਚਲੇ ਗਏ ਸੀ ਪਟਾਕਾ ਕਾਰੋਬਾਰੀ। ਤਾਂ ਐਤਕੀ ਵੀ ਠੀਕ ਵੈਸਾ ਹੀ ਵਾਪਰਿਆ। ਵੈਸੇ ਐਤਕੀ ਇਹਨਾਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤੀਆਂ ਨੇ ਕੁਛ ਚੀਜ਼ਾਂ। ਇੱਕ ਤੇ ਇਹਨਾਂ ਨੇ ਕਹਿ ਦਿੱਤਾ ਕਿ ਆਨਲਾਈਨ ਪਟਾਕਿਆਂ ਦੀ ਜਿਹੜੀ ਵਿਕਰੀ ਆ ਉਹ ਬੰਦ ਰਹੂਗੀ। ਦੂਸਰਾ ਇਹ ਹੈ ਕਿ ਪਟਾਕਿਆਂ ਨੂੰ ਸਿਰਫ ਲਾਇਸੈਂਸ ਧਾਰਕ ਹੀ ਵੇਚ ਸਕਣਗੇ। ਇੱਕ ਚੀਜ਼ ਹੋਰ ਉਹਨਾਂ ਨੇ ਤੈਅ ਕੀਤੀ ਆ ਕਿ ਜਿਹੜੇ ਪਟਾਕੇ ਪਾਉਣ ਦੇ ਸਮੇਂ ਆ ਉਹ ਸਿਰਫ 8 ਤੋਂ 10 ਰਹਿਣਗੇ, ਮਤਲਬ ਕਿ 2 ਘੰਟੇ ਮਿਲਣਗੇ, ਤੁਸੀਂ ਪਟਾਕੇ ਪਾ ਸਕਦੇ ਹੋ। ਨਵੇਂ ਸਾਲ ਤੇ ਕ੍ਰਿਸਮਸ ਮੌਕੇ ਇਹ 11:55 ਤੋਂ 12:55 ਤੱਕ ਦਾ ਸਮਾਂ ਹੋਊਗਾ। ਭਾਵ ਨਵੇਂ ਸਾਲ ਤੇ ਔਰ ਕ੍ਰਿਸਮਸ ਤੇ ਸਿਰਫ 1 ਘੰਟਾ ਆਤਿਸ਼ਬਾਜ਼ੀ ਤੁਸੀਂ ਕਰ ਸਕਦੇ ਹੋ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ। ਹਾਲਾਂਕਿ ਕੁਛ ਪਟਾਕਾ ਕਾਰੋਬਾਰੀ ਕਹਿੰਦੇ ਆ ਕਿ ਅਸੀਂ ਰਿਵੀਜ਼ਨ ਪਟੀਸ਼ਨ ਪਾਵਾਂਗੇ, ਕਿਉਂਕਿ ਇਹ ਬਹੁਤ ਇਕੱਲਾ ਦਿੱਲੀ ਤੇ NCR ਦੇ ਵਿੱਚ ਹੀ ਲਾਗੂ ਕੀਤਾ ਗਿਆ ਸੀ, ਐਤਕੀ ਇਹਨਾਂ ਨੇ ਪੂਰੇ ਮੁਲਕ ਦੇ ਵਿੱਚ ਲਾਗੂ ਕਰ ਦਿੱਤਾ ਹੈ। ਤੇ ਪਟਾਕਾ ਕਾਰੋਬਾਰੀ ਆਪਣੀ ਥਾਂ ਤੇ ਪਿੱਟਦੇ ਪਏ ਆ। ਜਿਹੜੀ ਗੱਲ ਤੁਸੀਂ ਕਹੀ ਹੈ ਤੁਹਾਡੀ ਗੱਲ ਵੀ ਪੱਲੇ ਬੰਨਣ ਵਾਲੀ ਆ ਕਿ ਇਸ ਤਰ੍ਹਾਂ ਦੇ ਹੁਕਮ ਹੋ ਜਾਂਦੇ ਆ, ਉਹਨਾਂ ਨੂੰ ਲਾਗੂ ਕਰਵਾਉਣਾ ਹਾਲੇ ਮੇਰੇ ਖਿਆਲ ਦੇ ਨਾਲ ਇੰਡੀਆ ਦੇ ਵਿੱਚ ਸੰਭਵ ਹੀ ਹੈ ਨਹੀਂਗਾ। ਕਿਉਂਕਿ ਜੇ ਕਿਸੇ ਪਿੰਡ ਦੇ ਵਿੱਚ ਜਾਓਗੇ ਤਾਂ ਉੱਥੇ ਸਾਰੀ ਰਾਤ ਹੀ ਪਟਾਕੇ ਚੱਲੀ ਜਾਂਦੇ, ਕਈ ਤੇ ਕਰਕੇ ਦਾੜ ਕਰਾਰੀ ਪਿਸਤੌਲਾਂ ਨਾਲ ਵੀ ਪਟਾਕੇ ਪਾਈ ਜਾਂਦੇ। ਸਹੀ ਗੱਲ ਹੈ। ਸੋ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹੁਕਮ ਹੈ ਜਿਹੜੇ ਉਹ ਲਾਗੂ ਨਹੀਂ ਕੀਤੇ ਜਾ ਸਕਦੇ, ਪਰ ਸ਼ਹਿਰਾਂ ਦੇ ਵਿੱਚ ਲਾਗੂ ਕੀਤੇ ਜਾ ਸਕਦੇ ਆ। ਇਹਦੇ ਨਾਲ ਕੁਛ ਨਾ ਕੁਛ ਫਰਕ ਜ਼ਰੂਰ ਪੈਂਦਾ। ਪਰ ਜੇ ਲੋਕ ਜਾਗ ਜਾਣ, ਲੋਕ ਚੇਤੰਨ ਹੋ ਜਾਣ ਤਾਂ ਬਹੁਤ ਕੁਛ ਠੀਕ ਹੋ ਸਕਦਾ। ਪਰ ਲੋਕ ਵੀ ਠੀਕ ਹੋ ਕੇ ਕੀ ਕਰਨਗੇ ਕਿ ਸਰਕਾਰਾਂ ਹੀ ਇਸ ਤਰ੍ਹਾਂ ਦੀਆਂ। ਅੱਜ ਸੁਪਰੀਮ ਕੋਰਟ ਦੇ ਵਿੱਚ ਅੱਜ ਇੱਕ ਮਾਮਲਾ ਗਿਆ, ਸੱਚ ਜਾਣੋ ਮੇਰੇ ਤੇ ਕੰਨਾਂ ਥਾਣੀ ਧੂੰਆਂ ਨਿਕਲ ਗਿਆ ਸੁਣ ਕੇ। ਰਾਜਸਥਾਨ ਦੇ ਵਿੱਚ 31 ਪਹਾੜੀਆਂ ਹੀ ਗਾਇਬ ਹੋ ਗਈਆਂ। ਅਰਾਵਲੀ ਦੀਆਂ 31 ਪਹਾੜੀਆਂ ਨਹੀਂ। ਸੁਪਰੀਮ ਕੋਰਟ ਦੀ ਇਹ ਟਿੱਪਣੀ ਆ, ਉਹ ਕਹਿੰਦੇ ਕਿਹੜਾ ਹਨੂੰਮਾਨ ਆਇਆ ਸੀ ਜਿਹੜੀਆਂ ਪਹਾੜੀਆਂ ਚੁੱਕ ਕੇ ਲੈ ਗਿਆ। ਇਹਦਾ ਮਤਲਬ ਤੁਸੀਂ ਖਾ ਗਏ ਸਾਰੀਆਂ ਕੁੱਟ ਕੇ। ਵੇਖ ਲਓ
ਇਹ ਹਾਲਾਤ ਜਿਹੜੇ ਉੱਥੋਂ ਦੇ ਬਣਨੇ। ਬਾਕੀ ਤੁਸੀਂ ਲੋਕਾਂ ਨੂੰ ਅਕਲ ਦੀ ਗੱਲ ਕਰ ਰਹੇ ਹੋ, ਪਤਾ ਨਹੀਂ ਵਾਕਿਆ ਹੀ ਜਿਹੜੀ ਆ ਕਦੋਂ ਆਉਣੀ ਆ, ਚਾਹੇ ਇੱਥੇ ਆ ਅਤੇ ਚਾਹੇ ਉੱਥੇ ਆ। ਸਾਰਿਆਂ ਦੇ ਹਾਲਾਤ ਆਪਣੇ ਜਿਹੜੇ ਸਵਾਰਥ ਨਾਲ ਹੀ ਜਿਹੜੇ ਜੁੜ ਚੁੱਕੇ ਨੇ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਅਹੁਦੇ ਤੋਂ ਦਿੱਤਾ ਅਸਤੀਫਾ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਸੋਚ ਸੋਚ ਕੇ ਬੋਚ ਕੇ ਆਖਰ ਅਸਤੀਫਾ ਦੇ ਦਿੱਤਾ। ਔਰ ਅਸਤੀਫਾ ਵੀ ਕੁਛ ਲੋਕਾਂ ਨੂੰ ਇਹ ਵਹਿਮ ਆ ਕਿ ਅਕਾਲੀ ਦਲ ਤੋਂ ਉਹਨਾਂ ਨੇ ਦਿੱਤਾ, ਨਹੀਂ, ਉਹਨਾਂ ਨੇ ਕੁਛ ਅਹੁਦਿਆਂ ਤੋਂ ਦਿੱਤਾ। ਜਿੱਦਾਂ ਕੋਰ ਕਮੇਟੀ ਦੇ ਮੈਂਬਰ ਸਨ, ਉਸ ਕੋਰ ਕਮੇਟੀ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ। ਇੱਕੋ ਕੋਈ ਹੋਰ ਅਹੁਦਾ ਸੀਗਾ ਉਹਨਾਂ ਦੇ ਕੋਲ ਅਕਾਲੀ ਦਲ ਦਾ। ਤਾਂ ਅਕਾਲੀ ਦਲ ਦੀ ਮੈਂਬਰਸ਼ਿਪ ਨਹੀਂ ਉਹਨਾਂ ਨੇ ਛੱਡੀ। ਇਹ ਬੜੇ ਚਲਾਕ ਲੋਕ ਹੁੰਦੇ ਆ ਜਿਹੜੇ ਰਾਜਨੀਤੀ ਕਰਦੇ। ਉਹਨਾਂ ਨੂੰ ਪਤਾ ਜੇ ਮੈਂਬਰਸ਼ਿਪ ਛੱਡਾਂਗੇ, ਮੈਂਬਰ ਪਾਰਲੀਮੈਂਟ ਵਾਲੀ ਜਿਹੜੀ ਤਨਖਾਹ 4-5 ਮਹੀਨੇ ਹੋਰ ਆਉਣੀ ਆ, ਉਹ ਵੀ ਬੰਦ ਹੋ ਜਾਣੀ ਆ। ਸੋ ਇਸ ਕਰਕੇ ਮੈਂਬਰਸ਼ਿਪ ਨਹੀਂ ਛੱਡਦੇ। ਤੁਸੀਂ ਦੇਖਿਆ ਨਾ, ਉਹ ਸ਼ੇਰ ਸਿੰਘ ਘਵਾਇਆ ਵਾਲਾ ਸ਼ੇਰ ਸਿੰਘ, ਉਹ ਕੀ ਕਰਦਾ ਸੀਗਾ ਕਿ ਮੁੰਡਾ ਉਹਦਾ ਦੇਖ ਲਓ, ਹੁਣ ਉਹ ਵਿਧਾਇਕ ਹੈ ਕਾਂਗਰਸ ਦੀ ਟਿਕਟ ਤੋਂ, ਜਦ ਕਿ ਆਪ ਉਹ ਤੁਹਾਨੂੰ ਪਤਾ ਇੱਕ ਕਾਂਡ ਦੇ ਵਿੱਚ ਫਸ ਗਿਆ ਸੀ। ਇੱਕ ਐਸੀ ਵੀਡੀਓ ਆ ਗਈ ਸੀਗੀ ਜਿਹਨੇ ਸਾਰਾ ਕੁਛ ਹੈ ਜਿਹੜਾ ਤਹਿਸ ਨਹਿਸ ਕਰਕੇ ਰੱਖ ਦਿੱਤਾ ਸੀਗਾ। ਬਾਵਜੂਦ ਇਸ ਦੇ ਅਕਾਲੀਆਂ ਨੇ ਉਹਨੂੰ ਚੰਗੀ ਤਰ੍ਹਾਂ ਧੱਕਾ ਮਾਰ ਕੇ ਕੱਢਿਆ ਨਹੀਂ, ਤੇ ਉਹਨੇ ਇਹਨਾਂ ਦਾ ਦਰ ਹਾਲੇ ਵੀ ਪੂਰੀ ਤਰ੍ਹਾਂ ਛੱਡਿਆ ਨਹੀਂ। ਮਤਲਬ ਕਿ ਵਿੱਚ ਵਿਚਾਲਾ ਜਿਹਾ ਕਰਕੇ ਉਹ ਪੂਰੀ ਟਰਮ ਕਰ ਚੱਲਿਆ ਵਾ। ਉਸੇ ਤਰ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਵਿਰਸਤਾ ਰੱਖ ਲਿਆ। ਉਹਦਾ ਕਹਿੰਦੇ ਆ ਕਿ ਤੋਂ ਢਿੱਲੀ ਮੱਠੀ ਜੀ ਆ। ਉਹ ਕਹਿੰਦੇ ਫਿਰ ਦੇਖੋ, ਸਾਰੇ ਤੁਸੀਂ ਏਦਾਂ ਘਰੇ ਬਹਿ ਜਾਓਗੇ ਤੇ ਅਕਾਲੀ ਦਲ ਚਲਾਊਗਾ ਕੌਣ? ਉਹ ਕਹਿੰਦੇ ਬਾਦਲ ਸਾਹਿਬ ਤਗੜੇ ਆ ਜੇ, ਚਲਾਈ ਜਾਣਗੇ। ਮਤਲਬ ਕਿ ਖੁਦ ਜਿਹੜੇ 11 ਸਾਲ ਛੋਟੇ ਉਹਨਾਂ ਤੋਂ ਕਹਿੰਦੇ ਮੇਰੀ ਸਿਹਤ ਢਿੱਲੀ ਹੈ, ਇਜਾਜ਼ਤ ਨਹੀਂ ਦਿੰਦੀ, ਪਰ ਬਾਦਲ ਸਾਹਿਬ ਕਹਿੰਦੇ ਅਕਾਲੀ ਦਲ ਚਲਾਈ ਜਾਣਗੇ। ਉਹ ਕਹਿੰਦੇ ਕਿ ਨਹੀਂ, ਇਹ ਤੇ ਫਿਰ ਤੁਹਾਡੀ ਤੇ ਬਹੁਤ ਸਲਾਹ ਅਹਿਮੀਅਤ ਰੱਖਦੀ ਆ, ਬਹੁਤ ਵੱਡਾ ਘਾਟਾ। ਉਹ ਕਹਿੰਦੇ ਸਿਆਣੇ ਹੈਗੇ ਦੋ ਮੁੰਡੇ ਵਿੱਚ, ਇੱਕ ਸਾਰਾ ਇੱਕ ਬਣੋਈਆ, ਚੰਗੇ ਸਿਆਣੇ ਆ ਮੁੰਡੇ, ਚਲਾ ਲੈਣਗੇ ਅਕਾਲੀ ਦਲ। ਸਾਡੇ ਅਸਤੀਫੇ ਨਾਲ ਤੇ ਕੀ ਫਰਕ ਪੈਂਦਾ? ਖੈਰ ਇਹਨਾਂ ਨੇ ਅਸਤੀਫਾ ਦੇ ਦਿੱਤਾ। ਜਿਹੜੇ ਇਹਨਾਂ ਦੇ ਨਾਲ ਦੇ ਆ, ਉਹ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਚੋਂ ਇੱਕ ਜਾਣਾ ਤੇ ਮੈਂ ਹੱਸਦਾ ਵੇਖਿਆ ਦਾ, ਜਾਂ ਉਹਦਾ ਫੇਸ ਆਇਆ ਸੀਗਾ, ਪਰ ਖੁੱਲ ਕੇ ਉਹਨਾਂ ਨੇ ਹਾਲੇ ਤੱਕ ਕੋਈ ਫੈਸਲਾ ਨਹੀਂ ਕੀਤਾ ਕਿ ਕਿੱਦਾਂ ਕਰਨਾ। ਉਹਨਾਂ ਨੇ ਜਿਹੜੀ ਇਹਨਾਂ ਦੇ ਨਾਲ ਉਹ ਟੋਲੀ ਆ। ਬਾਕੀ ਇਹਨਾਂ ਨੇ ਇੱਕ ਚੀਜ਼ ਸਾਫ਼ ਕਰ ਦਿੱਤੀ ਆ ਕਿ ਮੈਂ ਇਲੈਕਸ਼ਨ ਨਹੀਂ ਲੜੂੰਗਾ ਗਾ। ਇਹ ਨਹੀਂ ਸਾਫ਼ ਕੀਤਾ ਕਿ ਕੀ ਮੁੰਡੇ ਨੂੰ ਇਲੈਕਸ਼ਨ ਲੜਾਉਣਗੇ ਜਾਂ ਨਹੀਂ ਲੜਾਉਣ। ਯਾਨੀ ਹਰੇਕ ਚੀਜ਼ ਜਿਹੜੀ ਆ ਅਸਪਸ਼ਟ ਆ, ਦੀ ਅਧੂਰੀ ਆ। ਤਾਂ ਦੂਸਰੇ ਪੱਖ ਤੋਂ ਜੇ ਆਪਾਂ ਦੇਖੀਏ ਇਸ ਖਬਰ ਨੂੰ ਜੋੜ ਕੇ, ਤਾਂ ਕੁਛ ਲੋਕ ਕਹਿ ਰਹੇ ਆ ਕਿ ਅੰਦਰ ਖਾਤੇ ਇਹ ਜਿਹੜੇ ਅਕਾਲੀ ਦਲ ਨੂੰ ਕਹਿ ਲਈਏ ਕਿ ਅਕਾਲੀ ਦਲ 'ਚ ਤਬਦੀਲ ਕਰਦੇ ਪਏ ਆ, ਇਹ ਲੋਕ ਜਿਹੜੇ ਆ ਉਹ ਬਰਗਾੜੀ ਮੋਰਚੇ ਵਾਲਿਆਂ ਦੇ ਨਾਲ ਵੀ ਰਾਬਤੇ 'ਚ ਹੈਗੇ ਆ, ਸੰਪਰਕ 'ਚ ਹੈਗੇ ਆ। ਤਾਂ ਬਰਗਾੜੀ ਵਾਲਿਆਂ ਨੂੰ ਵੀ ਹੁਣ ਸੋਚ ਕੇ ਚੱਲਣ ਦੀ ਜ਼ਰੂਰਤ ਆ ਕਿ ਹਾਲੇ ਵੀ ਅਕਾਲੀ ਦਲ ਦੀ ਪੂਰੀ ਤਰ੍ਹਾਂ ਉਹ ਤੰਦ ਨਹੀਂ ਛੱਡਦੇ ਪਏ। ਤਾਂ ਉਹ ਲੋਕ ਜੇ ਬਰਗਾੜੀ ਵਾਲੇ ਮੋਰਚੇ ਦੇ ਵਿੱਚ ਇੱਧਰ ਆਉਂਦੇ ਆ, ਤੇ ਫੇਰ ਕਿਤੇ ਇਹ ਨਾ ਹੋਵੇ ਕਿ ਇੱਧਰੋਂ ਕੋਈ ਮੋਰਚਾ ਮਾਰ ਕੇ ਫੇਰ ਮੋਰਚਿਆਂ ਨੂੰ ਪਿੱਛੇ ਪਰਤੀ ਆ। ਤਾਂ ਇਹ ਵੀ ਮੋਰਚੇ ਵਾਲਿਆਂ ਨੂੰ ਸੋਚਣਾ ਪਊਗਾ, ਸਮਝਣਾ ਪਊਗਾ, ਕਿਉਂਕਿ ਅਤੀਤ ਦੇ ਵਿੱਚ ਰਾਜਨੀਤੀ 'ਚ ਏਦਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ। ਖੈਰ ਹੁਣ ਸਾਰਾ ਦਾਰੋਮਦਾਰ ਹੈ ਜਿਹੜਾ, ਉਹ 3-4 ਹੋਰ ਜਿਹੜੇ ਲੋਕ ਥੋੜੇ ਜਿਹੇ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰਦੇ ਆ ਅਕਾਲੀ ਦਲ 'ਚ, ਉਹਨਾਂ ਤੇ ਆ ਕਿ ਉਹ ਕਦੋਂ ਸਟੈਪ ਚੁੱਕਣਗੇ। ਤਾਂ ਸਾਰਾ ਕੁਛ ਹੈ ਜਿਹੜਾ ਹੁਣ ਸਾਫ਼ ਹੋ ਗਿਆ। ਅੱਜ ਰਣਜੀਤ ਸਿੰਘ ਬ੍ਰਹਮਪੁਰਾ ਨੇ ਤੇ ਇਹ ਵੀ ਕਹਿ ਦਿੱਤਾ ਕਿ 7 ਤਰੀਕ ਤੋਂ ਪਹਿਲਾਂ ਤੇ ਬਾਦਲ ਸਾਹਿਬ ਫੋਨ ਕਰ ਲੈਂਦੇ ਸੀ, ਉਸ ਤੋਂ ਬਾਅਦ ਤੇ ਫੋਨ ਵੀ ਨਹੀਂ ਆਇਆ। ਤਾਂ ਇਹੋ ਜਿਹੀ ਹਾਲਤ ਦੇ ਵਿੱਚ ਕਿ ਜਦੋਂ ਟਕਸਾਲੀ ਆਗੂਆਂ ਨੂੰ ਮਨਾਇਆ ਵੀ ਨਹੀਂ ਜਾ ਰਿਹਾ, ਤਾਂ ਸਾਰਾ ਕੁਛ ਹੈ ਜਿਹੜਾ ਉਹ ਸਾਫ਼ ਹੈ, ਸਪਸ਼ਟ ਆ ਕਿ ਸੁਖਬੀਰ ਸਿੰਘ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ ਉਹ ਸੋਚ ਚੁੱਕੇ ਆ ਕਿ ਇਹਨਾਂ ਦੇ ਜਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ, ਜਾਂ ਉਹਨਾਂ ਨੂੰ ਪਤਾ ਕਿ ਕਿਤੇ ਨਹੀਂ ਚੱਲੇ। ਦੋ ਹੀ ਚੀਜ਼ਾਂ ਹੋ ਸਕਦੀਆਂ। ਬਾਕੀ ਇਹ ਰਾਜਨੀਤੀ ਆ, ਰਾਜਨੀਤੀ ਦੇ ਵਿੱਚ ਆਪਣਾ ਆਪ ਵੀ ਦੇਖਣਾ ਪੈਂਦਾ, ਕਈ ਵਾਰ ਅਗਲਿਆਂ ਦਾ ਵੀ ਦੇਖਣਾ ਪੈਂਦਾ ਕਿ ਉਹ ਕਿੰਨੇ ਕੁ ਜ਼ਿਆਦਾ ਸੁਰੱਖਿਅਤ ਆ। ਤਾਂ ਇਸ ਸਮੇਂ ਦਾ ਤਕਾਜ਼ਾ ਇਹੋ ਹੀ ਸੀਗਾ ਕਿ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ, ਖਾਸ ਤੌਰ ਤੇ ਜੋ ਮਾਝੇ ਦੀ ਧਰਤੀ ਤੋਂ ਬਿਲੋਂਗ ਕਰਦੇ ਆ, ਤਾਂ ਉਹ ਏਦਾਂ ਦੇ ਕਦਮ ਤੇ ਚੁੱਕਦੇ ਪਏ। ਹੁਣ ਉਹਨਾਂ ਕਦਮਾਂ ਦੇ ਸਿੱਟੇ ਕੀ ਨਿਕਲਣਗੇ, ਇੰਤਜ਼ਾਰ ਕਰਨਾ ਪਊਗਾ ਥੋੜਾ। ਜੀ। ਤੇ ਮਿੰਟੂ ਜੀ, ਅਕਾਲੀ ਦਲ ਕਿਉਂ ਨਹੀਂ ਹੈ ਜਿਹੜੇ ਪੁਰਾਣੇ ਅਕਾਲੀ ਆਗੂ ਵਰਕਰਾਂ ਦੀ ਜਿਹੜੀ ਸਿਹਤਯਾਬੀ ਲਈ ਇੱਕ ਨਵਾਂ ਜਿਹੜਾ ਸਿਹਤਯਾਬੀ ਕੇਂਦਰ ਹੀ ਸ਼ੁਰੂ ਕਰ ਦੇਵੇ? ਘੱਟੋ ਘੱਟ ਠੀਕ ਤਾਂ ਕਰ ਲੈਣ ਆਪਣੇ ਬੰਦੇ ਸਾਰੇ। ਨਹੀਂ ਦੇਖੋ, ਅਕਾਲੀ ਦਲ ਨੂੰ ਮੇਰੇ ਖਿਆਲ ਦੇ ਨਾਲ ਇੱਕ ਐਸਾ ਕੈਂਪ ਲਾਉਣਾ ਚਾਹੀਦਾ ਜਿਹਦੇ ਵਿੱਚ ਪਹਿਲਾਂ ਉਹ ਸਾਰਿਆਂ ਦਾ BP ਵਗੈਰਾ ਸਾਰਿਆਂ ਦੀਆਂ ਬਿਮਾਰੀਆਂ ਚੈੱਕ ਕਰਦਾ, ਤੇ ਅਗਲੇ ਮਹੀਨੇ ਜਾ ਕੇ ਕਿਸੇ ਦੀ ਸਿਹਤ ਨਾ ਢਿੱਲੀ ਹੋ ਜਾਵੇ, ਪਤਾ ਲੱਗ ਜਾਵੇ ਕਿ ਹਾਂ ਭਾਈ ਇਹਨਾਂ ਦੀ ਜਿਹੜੀ ਸਿਹਤ ਆ ਉਹ ਕਿਸ ਤਰ੍ਹਾਂ ਦੀ ਹੈ। ਤੇ ਜਿਹੜੇ ਢਿੱਲੀ ਸਿਹਤ ਵਾਲੇ ਆ
ਉਹਨਾਂ ਨੂੰ ਪਹਿਲਾਂ ਹੀ ਅੱਡ ਕਰਕੇ ਪਾਸੇ ਲਾਈਨ 'ਚ ਖੜੇ ਕਰ ਦੇਣ ਕਿ ਢਿੱਲੀ ਸਿਹਤ ਵਾਲੇ ਆ, ਇਹ ਗੱਲ ਨੂੰ ਬੁੜਕਣ ਤੇ ਪਈ, ਇਹਨਾਂ ਦਾ ਯਕੀਨ ਨਾ ਕਰੋ। ਓਦਾਂ ਇਹ ਸਿਹਤ ਸੂਤ ਦਾ ਤਾਂ ਬਹਾਨਾ ਹੀ ਆ। ਜੇ ਹੁਣ ਕਹਿ ਦਿਓ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਕਿ ਆ ਭਾਈ ਅੱਜ ਤੱਕ ਜੋ ਵੀ ਮਨ ਚਾਹੀਆਂ ਚੀਜ਼ਾਂ ਤੇ ਸ਼ਾਇਦ ਸਭ ਕੁਝ ਠੀਕ ਹੋ ਜਾਊਗਾ। ਸੋ ਢੀਂਡਸਾ ਸਾਹਿਬ ਵੀ ਇਹੋ ਗੱਲ ਕਹਿੰਦੇ ਆ। ਉਹ ਕਹਿੰਦੇ ਆ ਜੀ ਕਿ ਮੈਂ ਮੈਂਬਰ ਜੋ ਪਾਰਲੀਮੈਂਟ ਹੋਇਆ, ਮੈਂਬਰ ਪਾਰਲੀਮੈਂਟ ਨਹੀਂ ਛੱਡਣੀ ਸੀਟ, ਓਦਾਂ ਮੇਰੀ ਸਿਹਤ ਢਿੱਲੀ ਆ। ਇਹ ਵੀ ਕਹਿੰਦੇ ਆ ਕਿ ਦੇਖੋ ਜੀ ਮੈਂ ਅਕਾਲੀ ਦਲ ਦਾ ਸਿਪਾਹੀ ਹਾਂ, ਅਕਾਲੀ ਦਲ 'ਚ ਕੰਮ ਕਰੂੰਗਾ ਔਰ ਕਿਸੇ ਨੂੰ ਵੀ ਟਿਕਟ ਦਿੰਦੇ ਆ ਮੈਂ ਉਹਦੀ ਸਪੋਰਟ ਕਰੂੰਗਾ। ਮਤਲਬ ਕਿ ਸਿਹਤ ਢਿੱਲੀ ਆ ਪਰ ਸਿਆਸਤ ਆ ਦੇ ਵੀ ਨਹੀਂ। ਗਿਆਨੀ ਗੁਰਬਚਨ ਸਿੰਘ ਕਹਿੰਦੇ ਮੈਂ ਢਿੱਲਾ ਮੱਠਾ ਜਾ ਰਹਿਣਾ, ਤੇ ਅਗਲੇ ਦਿਨ ਇੱਕ ਸਮਾਗਮ ਦੇ ਵਿੱਚ ਬੋਲਣਾ ਹੀ ਨਹੀਂ ਸੀ, ਹਟਦੇ ਬੋਲਣਾ ਹੀ 4 ਘੰਟੇ ਉੱਥੇ ਸਮਾਗਮ ਚ ਰਹੇ। ਸੋ ਇਹਨਾਂ ਦੀ ਸਿਹਤ ਜਿਹੜੀ ਆ ਉਹ ਇਹੋ ਜਿਹੀ ਸਿਹਤ ਆ ਕਿ ਉਹ ਆਪ ਢਿੱਲੀ ਭਾਵੇਂ ਬਹਾਨਾ ਕਰਕੇ ਹੋਵੇ ਪਰ ਲੋਕਾਂ ਦੀਆਂ ਸਿਹਤਾਂ ਢਿੱਲੀਆਂ ਕਰੀ ਰੱਖਦੇ ਆ। ਜੀ 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 ਅਗਲੀ ਗੱਲ ਕਰਦੇ ਆ। ਕਹਿੰਦੇ ਆਮ ਆਦਮੀ ਪਾਰਟੀ ਇਕਜੁੱਟ ਹੋਣ ਦੇ ਰਾਹ, ਮੀਟਿੰਗ ਮਗਰੋਂ ਨਰਮ ਪਏ ਬੋਲ। ਦੇਖੋ ਆਮ ਆਦਮੀ ਪਾਰਟੀ ਲਈ ਜਿਵੇਂ ਆਪਾਂ ਕਈ ਦਿਨਾਂ ਤੋਂ ਕਈ ਹਫ਼ਤਿਆਂ ਤੋਂ ਕਹਿੰਦੇ ਆ ਰਹੇ ਹਾਂ ਕਿ ਸਮਾਂ ਮੁੱਠੀ ਚੋਂ ਕਿਰਦਾ ਜਾ ਰਿਹਾ, ਸਮਾਂ ਮੁੱਠੀ ਚੋਂ ਬਿਲਕੁਲ ਕਿਰ ਚੱਲਿਆ। ਤਾਂ ਐਨ ਮੌਕੇ ਤੇ ਹੁਣ ਉਹਨਾਂ ਦੇ ਕੋਲ ਰਸਤਾ ਇਹੋ ਹੀ ਸੀਗਾ ਕਿ ਉਹ ਆਪਸ ਦੇ ਵਿੱਚ ਗੱਲਬਾਤ ਕਰਦੇ ਜਾਂ ਫਿਰ ਤਿਆਰ ਰਹਿੰਦੇ ਉਸ ਨਤੀਜੇ ਲਈ ਜਿਹੜਾ ਬਹੁਤ ਭਿਆਨਕ ਹੁੰਦਾ, ਜਿਹੜਾ ਬਹੁਤ ਖਤਰਨਾਕ ਹੁੰਦਾ। ਤਾਂ ਗੱਲਬਾਤ ਖੁੱਲੀ ਆ। ਅੱਜ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਆ, ਦੋਵੇਂ ਧੜੇ ਆਪੋ ਵਿੱਚ ਵੀ ਬੈਠੇ ਆ। ਉਸ ਤੋਂ ਬਾਅਦ ਕਈ ਦਿਨਾਂ ਬਾਅਦ, ਕਈ ਹਫ਼ਤਿਆਂ ਬਾਅਦ ਕਹਿ ਲਈਏ ਕਿ ਕੰਵਰ ਸੰਧੂ ਤੇ ਭਗਵੰਤ ਮਾਨ ਦੋਵੇਂ ਇੱਕੋ ਪ੍ਰੈਸ ਕਾਨਫਰੰਸ ਦੇ ਵਿੱਚ ਸਾਹਮਣੇ ਆਏ ਆ। ਤਾਂ ਦੋਵਾਂ ਨੇ ਜਵਾਬ ਦਿੱਤੇ ਆ ਔਰ ਕਹਿੰਦੇ ਆ ਕਿ ਬੜੇ ਸਾਜ਼ਗਾਰ ਮਾਹੌਲ ਦੇ ਵਿੱਚ ਸਾਡੀ ਗੱਲਬਾਤ ਹੋਈ ਆ, ਬੜਾ ਅਨੁਕੂਲ ਮਾਹੌਲ ਸੀਗਾ, ਬੜਾ ਵਾਤਾਵਰਨ ਵਧੀਆ ਸੀਗਾ। ਇਹਨਾਂ ਨੇ ਵੀ ਗਿਲੇ ਸ਼ਿਕਵੇ ਜ਼ਾਹਰ ਕੀਤੇ, ਅਸੀਂ ਵੀ ਕੀਤੇ। ਜੋ ਗੱਲਾਂ, ਜੋ ਗਲਤੀਆਂ ਦੁਹਰਾਈਆਂ ਗਈਆਂ, ਉਹ ਸਾਰੀ ਜਿਹੜੀ ਆ ਉਹ ਚਰਚਾ ਹੋਈ ਆ। ਭਗਵੰਤ ਮਾਨ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦਾ ਜੀ ਕਿ ਸਾਡੇ ਪਿੰਡਾਂ 'ਚ ਵੀ ਏਦਾਂ ਹੋ ਹੀ ਜਾਂਦਾ, ਕਈ ਵਾਰ ਮੁੰਡਾ ਰੁੱਸ ਕੇ ਭੂਆ ਕੋਲ ਚਲੇ ਜਾਂਦਾ, ਮਾਮਿਆਂ ਕੋਲ ਚਲੇ ਜਾਂਦਾ, ਤੇ ਫਿਰ ਉਹ ਬੁਲਾ ਲੈਂਦੇ ਆ ਕਿ ਆਓ ਭਾਈ ਗੱਲ ਕਰਨੀ ਆ, ਉਹ ਦੂਜੇ ਨੂੰ ਵੀ ਸਮਝਾ ਦਿੰਦੇ, ਇਸ ਤਰ੍ਹਾਂ ਸਮਝਾ ਬੁਝਾ ਕੇ ਘਰ ਨੂੰ ਤੋਰ ਦਿੰਦੇ ਆ। ਇਹਦਾ ਮਤਲਬ ਇਹ ਆ ਕਿ ਭੂਆ ਦੇ ਘਰ ਗਏ ਜਾਂ ਮਾਮਿਆਂ ਦੇ ਘਰ ਗਏ ਆ ਜਿਹੜੇ, ਉਹ ਜਲਦੀ ਪਰਤ ਸਕਦੇ ਆ। ਕੰਵਰ ਸੰਧੂ ਨੇ ਵੀ ਇਹੋ ਜਿਹੀ ਆਪ ਜਿਹੜੀ ਆ ਪ੍ਰਗਟਾਈ ਆ। ਹਾਲਾਂਕਿ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਦਿੱਲੀ ਜਾਓਗੇ, ਉਹ ਕਹਿੰਦਾ ਕਿ ਦਿੱਲੀ ਜਾਣਾ ਕਿਹੜਾ ਵੀ ਉੱਥੇ ਕੋਈ ਪਾਪ ਹੈ, ਦਿੱਲੀ ਜਾਣਾ, ਦਿੱਲੀ ਰਾਜਧਾਨੀ ਆ, ਦਿੱਲੀ ਜਾਵਾਂਗੇ, ਦਿੱਲੀ ਜਾਈਦਾ। ਔਰ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮਸਲੇ ਤੇ ਜੇ ਕੋਈ ਗੱਲ ਹੋਏਗੀ ਤਾਂ ਫਿਰ ਉਹ ਪੰਜਾਬ ਦੇ ਵਿੱਚ। ਮਤਲਬ ਕਿ ਇੱਕ ਚੀਜ਼ ਜਿਹੜੀ ਆ ਉਹ ਕੰਵਰ ਸੰਧੂ ਨੇ ਗੱਲਾਂ 'ਚ ਸਾਫ਼ ਕਰ ਦਿੱਤੀ ਕਿ ਜੋ ਪੰਜਾਬ ਦਾ ਮਸਲਾ, ਜਿਹੜੀ ਕਿ ਇਹਨਾਂ ਦੀ ਮੇਨ ਮੰਗ ਸੀ, ਮੂਲ ਮੰਗ ਸੀਗੀ, ਤਾਂ ਉਹਦੇ ਤੇ ਇਹਨਾਂ ਦਾ ਸਟੈਂਡ ਆ ਜਿਹੜਾ ਬੜਾ ਕਲੀਅਰ ਹੈ, ਸਪਸ਼ਟ ਆ ਕਿ ਜੇ ਪੰਜਾਬ ਦੀ ਗੱਲ ਹੋਊਗੀ ਤਾਂ ਪੰਜਾਬ ਦੇ ਵਿੱਚ ਹੋਊਗੀ। ਤਾਂ ਹੁਣ ਬਠਿੰਡੇ ਵਾਲੇ ਜਿਹੜੇ ਪੂਰੇ ਮਤੇ ਸੀਗੇ, ਜੋ ਇਹਨਾਂ ਦੀ ਕਨਵੈਨਸ਼ਨ ਹੋਈ ਸੀਗੀ, ਤਾਂ ਉਸ ਕਨਵੈਨਸ਼ਨ ਦੇ ਵਿੱਚ ਜਿਹੜੇ ਮਤੇ ਸੀਗੇ ਉਹ ਪੂਰੇ ਦੇ ਪੂਰੇ ਇਹ ਮੰਨਦੇ ਆ ਜਾਂ ਥੋੜੇ ਬਹੁਤ ਇਹਨਾਂ ਨੂੰ ਛੱਡਣੇ ਪੈਂਦੇ ਆ, ਥੋੜੇ ਬਹੁਤ ਪਹਿਲੂ ਆ ਜਿਹੜੇ ਉਹ ਮਨਾਉਣ 'ਚ ਕਾਮਯਾਬ ਰਹਿੰਦੇ ਆ। ਇਸ ਨੁਕਤੇ ਤੇ ਆ ਕੇ ਇਹਨਾਂ ਦੀ ਸਾਂਝੀਵਾਲਤਾ ਬਣਦੀ ਹੈ ਜਾਂ ਕੋਈ ਸਾਰੇ ਦੀਆਂ ਸਾਰੀਆਂ ਮੰਗਾਂ ਮਨਾ ਕੇ ਬਾਜੀ ਜਿੱਤ ਲੈਂਦਾ, ਇਹ ਤੇ ਹੁਣ ਨਿਰਭਰ ਕਰਦਾ ਕਿ ਕਿਸ ਤਰ੍ਹਾਂ ਦਾ ਰੁਖ ਰਹਿੰਦਾ। ਪਰ ਇਹਨਾਂ ਦੋਨਾਂ ਧੜਿਆਂ ਦੀ ਮੇਰੇ ਖਿਆਲ ਦੇ ਨਾਲ ਹੁਣ ਇਹੀ ਬਿਹਤਰੀ ਹੈ ਕਿ ਆਪਸ ਦੇ ਵਿੱਚ ਰਲ ਕੇ ਚੱਲਣ, ਕਿਉਂਕਿ ਸੁਖਪਾਲ ਖਹਿਰੇ ਨੂੰ ਵੀ ਜੇ ਆਪਾਂ ਦੇਖੀਏ ਇਕੱਲਾ ਮੇਰੇ ਖਿਆਲ ਦੇ ਨਾਲ 2019 ਤੱਕ ਤੇ ਘੱਟੋ ਘੱਟ ਕੁਛ ਨਹੀਂ ਕਰ ਸਕਦਾ ਜਿਸ ਹਿਸਾਬ ਨਾਲ ਚੱਲ ਰਿਹਾ। ਤਾਂ ਇਹ ਆ ਜਿਹੜੇ ਇਹ ਵੀ ਅੱਧੇ ਅਧੂਰੇ ਆ। ਉਹ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਤੁਹਾਡੇ ਸਾਹਮਣੇ ਕਿ ਤੁਹਾਡੀ ਹੋਂਦ ਆ ਜਿਹੜੀ ਉਹ ਖਤਰੇ 'ਚ ਹੋਵੇ ਔਰ ਦੋਵੇਂ ਜੇ ਰਲ ਕੇ ਤੁਸੀਂ ਉਸ ਹੋਂਦ ਲਈ ਲੜੋ ਤਾਂ ਉਹਦੇ 'ਚ ਤੁਹਾਨੂੰ ਕੁਛ ਨਾ ਕੁਛ ਸੰਭਾਵਨਾ ਨਜ਼ਰ ਆਉਂਦੀ ਹੋਵੇ ਤਾਂ ਫਿਰ ਹੱਥ ਦੁਸ਼ਮਣ ਨਾਲ ਵੀ ਮਿਲਾ ਲੈਣਾ ਚਾਹੀਦਾ। ਤਾਂ ਹੁਣ ਇਹਨਾਂ ਦੇ ਆਪਸ ਦੇ ਵਿੱਚ ਹੱਥ ਤਾਂ ਮਿਲੇ, ਦਿਲ ਕਦੋਂ ਮਿਲਣਗੇ ਉਹ ਇੰਤਜ਼ਾਰ ਕਰਨਾ ਪਊਗਾ। ਜੇ ਦਿਲ ਮਿਲ ਗਏ ਤਾਂ ਠੀਕ ਆ, ਪਰ ਇਹਨਾਂ ਦੇ ਦਿਲ ਮਿਲਿਆ ਤੇ ਵੀ ਸ਼ੱਕ ਆ ਕਿ 19 ਤੱਕ ਦਿਲ ਮਿਲ ਜਾਣ, ਮੁੜ ਕੇ ਫੇਰ ਇਹ ਕਹਿ ਦੇਣ ਕਿ ਨਹੀਂ ਭਾਈ ਜਿਹੜੇ ਆਪਣੇ ਦਿਲ ਮਿਲੇ ਸੀਗੇ ਉਹ ਤੇ 4 ਦਿਨਾਂ ਦਾ ਮੇਲਾ ਸੀਗਾ, ਹੁਣ ਤੂੰ ਕੌਣ ਤੇ ਮੈਂ ਕੌਣ। ਸੋ ਹਾਲੇ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ 'ਚ ਹੋਣੀਆਂ ਬਾਕੀ ਆ। ਤਾਂ ਜਦੋਂ ਤੱਕ ਉਹ ਚੀਜ਼ਾਂ ਹੁੰਦੀਆਂ ਨੇ ਉਦੋਂ ਤੱਕ ਅਸੀਂ ਕਿਸੇ ਠੋਸ ਨਤੀਜੇ ਤੇ ਨਹੀਂ ਪਹੁੰਚ ਸਕਦੇ ਕਿ ਇਹ ਏਕਤਾ ਹੋ ਜਾਊਗੀ। ਹਾਂ ਗੱਲ ਚੱਲੀ ਆ, ਮਾਹੌਲ ਵਧੀਆ, ਇਹਨਾਂ ਦੋਨਾਂ ਧੜਿਆਂ ਦਾ ਰਿਸਪੌਂਸ ਵਧੀਆ, ਇਹ ਚੀਜ਼ ਇਹਨਾਂ ਦੇ ਸਮਰਥਕਾਂ ਨੂੰ ਥੋੜਾ ਬਹੁਤ ਸਕੂਨ ਦੇ ਸਕਦੀ ਹੈ। ਜੀ 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 ਅਗਲੀ ਜਿਹੜੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ, ਕਹਿੰਦੇ ਡੇਰਾ ਮੁਖੀ ਨੂੰ ਮੁਆਫੀ ਦੇਣੀ ਵੱਡੀ ਗਲਤੀ, ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ। ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੀ ਗੱਲ ਤੇ ਸਹੀ ਕਰ ਦਿੱਤੀ ਆ
ਇੱਕ ਵੱਡੀ ਗਲਤੀ ਸੀਗੀ। ਹੁਣ ਦੂਸਰੀ ਗੱਲ ਜਿਹੜੀ ਆ ਉਹ ਗਿਆਨੀ ਹਰਪ੍ਰੀਤ ਸਿੰਘ ਕੀ ਕਰ ਪਾਊਗਾ ਕਿ ਨਹੀਂ, ਉਹ ਵੱਡਾ ਸਵਾਲ ਆ। ਜੇ ਗਲਤੀ ਆ ਤੇ ਕੀ ਗਿਆਨੀ ਗੁਰਬਚਨ ਸਿੰਘ ਨੂੰ ਬੁਲਾਊਗਾ, ਕਿਆ ਭਾਈ ਤੂੰ ਗਲਤੀ ਕੀਤੀ ਸੀ, ਆ ਸਮਾਧਾਨ ਚ ਕਰਾ। ਕਿਉਂਕਿ ਇੱਥੇ ਹਿਸਟਰੀ ਆ, ਜਿਹੜੇ ਜਥੇਦਾਰ ਨੇ ਬਰਨਾਲੇ ਨੂੰ ਥੰਮਲੇ ਦੇ ਨਾਲ ਬੰਨਿਆ ਸੀਗਾ ਤੇ ਮੁੜ ਕੇ ਉਸੇ ਨੂੰ ਪੰਥ ਚੋਂ ਛਿੱਕਿਆ ਗਿਆ। ਤੇ ਜੇ ਇੱਕ ਐਸਾ ਜਥੇਦਾਰ ਹੈ ਜਿਹੜਾ ਇੱਕ ਉਸ ਮੌਕੇ ਦੇ ਮੁੱਖ ਮੰਤਰੀ ਨੂੰ ਥੰਮਲੇ ਨਾਲ ਬੰਨ ਸਕਦਾ, ਤਾਂ ਕੀ ਉਸ ਜਥੇਦਾਰ ਵਾਂਗੂ ਦੂਸਰੇ ਜਥੇਦਾਰ ਨੂੰ ਤਲਬ ਨਹੀਂ ਕੀਤਾ ਜਾਂਦਾ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕਰ ਦਿੱਤਾ ਕਿ ਜੀ ਇਹ ਇੱਕ ਵੱਡੀ ਭੁੱਲ ਸੀਗੀ। ਤਾਂ ਫਿਰ ਜਿਹਨੇ ਭੁੱਲ ਕੀਤੀ ਆ ਘੱਟੋ ਘੱਟ ਉਹਨੂੰ ਕਟਹਿਰੇ ਦੇ ਵਿੱਚ ਤੇ ਖੜਨਾ ਚਾਹੀਦਾ। ਔਰ ਦੁਨਿਆਵੀ ਅਦਾਲਤ ਤੇ ਕੋਈ ਸਜ਼ਾ ਨਹੀਂ ਦੇ ਸਕਦੀ, ਘੱਟੋ ਘੱਟ ਧਾਰਮਿਕ ਅਦਾਲਤ ਦੇ ਵਿੱਚ ਤੈਨੂੰ ਖੜਾ ਕੀਤਾ ਜਾਣਾ ਚਾਹੀਦਾ। ਕਿਉਂਕਿ ਜੇ ਅਕਾਲ ਤਖਤ ਦਾ ਜਥੇਦਾਰ ਇਹ ਮੰਨਦਾ ਕਿ ਗਲਤੀ ਹੋਈ ਆ, ਭੁੱਲ ਹੋਈ ਆ, ਤਾਂ ਫਿਰ ਕਿਸੇ ਨਾ ਕਿਸੇ ਨੇ ਭੁੱਲ ਗਲਤੀ ਕੀਤੀ ਵੀ ਆ ਨਾ। ਤਾਂ ਇਹ ਦੇਖਦੇ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਆ ਜਿਹੜੇ ਉਹ ਆਪਣੀ ਕਹੀ ਗੱਲ ਤੇ ਕੀ ਫੁੱਲ ਚੜਾਉਂਦੇ ਆ। ਉਦਾਂ ਅੱਜ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਸਾਫ਼ ਕਰ ਦਿੱਤਾ ਕਿ ਦੇਖੋ ਜੋ ਢਾਹ ਲੱਗੀ ਆ ਇਹਨਾਂ ਸੰਸਥਾਵਾਂ ਨੂੰ ਜਾਂ ਖਾਸ ਤੌਰ ਤੇ ਅਕਾਲ ਤਖਤ ਵਰਗੀ ਸੰਸਥਾ ਨੂੰ, ਤਾਂ ਇਹਦੀ ਭਰਪਾਈ ਇੱਕ ਬੰਦਾ ਹੀ ਕਰੇਗਾ। ਮਤਲਬ ਕਿ ਜੇ ਇੱਕ ਮਨੁੱਖ ਨੇ ਢਾਹ ਲਾਈ ਆ ਤਾਂ ਇੱਕ ਮਨੁੱਖ ਹੀ ਇਸ ਸਾਖ ਨੂੰ ਬਹਾਲ ਕਰੇਗਾ। ਤੇ ਦੂਜੀ ਚੀਜ਼ ਉਹਨਾਂ ਨੇ ਕਹੀ ਆ ਕਿ ਅਸੀਂ ਇੱਕ ਪੈਨਲ ਗਠਿਤ ਕਰਾਂਗੇ ਜਿਹਦੇ ਵਿੱਚ ਵਿਦਵਾਨ ਹੋਣਗੇ, ਜਥੇਬੰਦੀਆਂ ਦੇ ਨੁਮਾਇੰਦੇ ਹੋਣਗੇ, ਉਹ ਰਲ ਕੇ ਫੈਸਲਾ ਕਰਿਆ ਕਰਨਗੇ। ਕਾਫੀ ਕੁਛ ਆ ਉਹਨਾਂ ਦੇ ਕੋਲ ਕਰਨ ਨੂੰ, ਪਰ ਆ ਜਿਹੜੀ ਅੱਜ ਦੀ ਸਟੇਟਮੈਂਟ ਆ ਇਹ ਕਾਫੀ ਤਵੱਜੋ ਮੰਗਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਘੱਟੋ ਘੱਟ ਆਉਂਦਿਆਂ ਇਸ ਗੱਲ ਤੇ ਮੋਹਰ ਲਾ ਦਿੱਤੀ ਕਿ ਜਿਹੜਾ ਪਿਛਲਾ ਜਥੇਦਾਰ ਸੀਗਾ ਉਹ ਆ ਗਲਤੀ ਕਰਕੇ ਗਿਆ, ਤਾਂ ਉਸ ਗਲਤੀ ਦੀ ਉਹਨੂੰ ਕੀ ਸਜ਼ਾ ਹੋਊਗੀ, ਜਾਂ ਉਸ ਗਲਤੀ ਦੇ ਵਿੱਚ ਜਿਹੜੀ ਇੱਕ ਸਾਜ਼ਿਸ਼ ਸੀਗੀ ਉਸ ਸਾਜ਼ਿਸ਼ ਦੇ ਵਿੱਚ ਸ਼ਾਮਲ ਸਾਜ਼ਿਸ਼ ਕਰਤਿਆਂ ਦੇ ਨਾਂ ਕਦੋਂ ਨਸ਼ਰ ਕਰੂਗਾ ਜਥੇਦਾਰ, ਜਾਂ ਕੀ ਉਹਨਾਂ ਤੱਕ ਪਹੁੰਚਣ ਦਾ ਤਰੱਦਦ ਕਰੂਗਾ ਜਥੇਦਾਰ। ਇਹ ਸਾਰੇ ਸਵਾਲ ਜਿਹੜੇ ਆ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਹੱਲ ਕਰਨੇ ਆ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ VIPs ਦੀ ਸੁਰੱਖਿਆ ਵਿੱਚ ਪੰਜਾਬ ਸਰਕਾਰ ਨੇ ਲਾਇਆ ਕੱਟ। ਕੱਟ ਚੋਖਾ ਲਾ ਦੇਣਾ ਚਾਹੀਦਾ, ਜਿੱਦਾਂ ਬਿਜਲੀ ਦੇ ਕੱਟ ਲੱਗਦੇ ਆ ਨਾ ਗਰਮੀਆਂ 'ਚ, ਇਹਨਾਂ ਦੀ ਸਿਕਿਉਰਿਟੀ 'ਚ ਚੋਖਾ ਕੱਟ ਲਾਉਣਾ ਚਾਹੀਦਾ। ਮੈਂ ਕਿਸ ਤਰ੍ਹਾਂ ਦਾ ਜਥੇਦਾਰ ਵੇਖਿਆ ਜਿਹੜਾ ਟੁੱਟਾ ਜਿਹਾ ਉਹਦਾ ਲਈ ਫਿਰਦਾ ਹੁੰਦਾ ਸੀਗਾ ਜ਼ਿਲ੍ਹੇ ਦਾ, ਉਦੋਂ SCPC ਦਾ ਮੈਂਬਰ ਸੀਗਾ। ਬਾਅਦ ਦੇ ਵਿੱਚ ਤੇ ਉਹ ਬਹੁਤ ਬਦਨਾਮ ਹੋ ਗਿਆ। ਚੌਥੇ ਦਿਨ ਅਖਬਾਰਾਂ 'ਚ ਉਹਦੀ ਸਟੋਰੀ ਛਪਦੀ ਸੀ, ਕਦੇ ਬਿਜਲੀ ਵਾਲੇ ਮੀਟਰ ਦੀ, ਕਦੇ ਫਲਾਣੇ ਦੀ, ਕਦੇ ਟਮਕਾਣੇ। ਤਾਂ ਉਸ ਬੰਦੇ ਦੇ ਨਾਲ ਜਦੋਂ ਉਹਦਾ ਕਾਫਲਾ ਨਿਕਲਦਾ ਸੀ ਮਹਿਲਨੁਮਾ ਘਰ ਦੇ ਵਿੱਚ, ਤੇ ਉਹਦੇ ਨਾਲ 4-5 ਗੱਡੀਆਂ 'ਚ ਗਨਮੈਨ ਲੰਮਕੇ ਹੁੰਦੇ, ਜਦ ਕਿ ਕੋਈ ਖਤਰਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਪਿੰਡਾਂ ਦੇ ਵਿੱਚ ਜਾਣਾ, ਔਰ ਉਹ ਵੀ ਸੂਬੇਦਾਰ ਵਾਂਗੂ, ਜਿੱਦਾਂ ਸੂਬੇਦਾਰ ਗੇੜਾ ਮਾਰਦਾ ਆਪਣੀ ਰਿਆਸਤ ਵਿੱਚ। ਤਾਂ ਉਹਦੇ ਨਾਲ 30 ਤੋਂ 35 ਗਨਮੈਨ ਸੀਗੇ, ਔਰ 5-7 ਗਨਮੈਨ ਤੇ ਵਿਚਾਰੇ ਏਦਾਂ ਦੇ ਸੀਗੇ ਜਿਹੜੇ ਉਹਦੇ ਮੇਜ਼ ਮੂੰਹ ਦੀ ਝਾੜਦੇ ਰਹਿੰਦੇ ਸੀਗੇ, ਜਾਂ ਹੋਰ ਨਹੀਂ ਤੇ ਕਹਿੰਦੇ ਕਿ ਸੰਗਤ ਦਰਸ਼ਨ ਹੋਣਾ ਫਲਾਣੀ ਥਾਂ ਤੇ ਜਾਓ, ਉੱਥੇ ਟੈਂਟ ਲਵਾਇਓ ਜਾ ਕੇ। ਇਸ ਤਰ੍ਹਾਂ ਦੇ ਕੰਮ ਕਰਦੇ ਫਿਰਦੇ ਹੁੰਦੇ ਸੀ। ਤਾਂ ਸਿਕਿਉਰਿਟੀ ਦਾ ਬਹੁਤ ਹੱਦ ਤੱਕ ਇੱਥੇ ਕਿਤੇ ਨਾ ਕਿਤੇ ਸਾਰਥਕ ਢੰਗ ਦੇ ਨਾਲ ਵਰਤੋਂ 'ਚ ਨਹੀਂ ਲਿਆਂਦਾ ਜਾਂਦਾ। ਜੋ ਵੀ ਉਹਨਾਂ ਦਾ ਸਾਰਾ ਮੈਕੈਨਿਜ਼ਮ ਬਣਾਇਆ ਹੋਇਆ ਸਿਕਿਉਰਿਟੀ ਦਾ, ਉਹਨੂੰ ਸਾਰਥਕ ਤਰੀਕੇ ਨਾਲ ਨਹੀਂ ਵਰਤਿਆ ਜਾਂਦਾ। ਇੱਥੇ ਬਹੁਤੇ ਲੋਕ ਆ ਜਿਹੜੇ ਉਹ ਡਫੂਮ ਬਣਾਉਣ ਦੇ ਮਾਰੇ ਜਾਂ ਰੋਕ ਪਾਉਣ ਦੇ ਮਾਰੇ ਸਿਕਿਉਰਿਟੀ ਦੀ ਕਵਰਤੋਂ ਕਰਦੇ ਆ। ਕਿੰਨੇ ਲੋਕ ਆ ਜਿਹੜੇ ਪਹਿਲਾਂ ਝੂਠੀਆਂ ਚਿੱਠੀਆਂ ਲਿਖ ਕੇ, ਝੂਠੀਆਂ ਆਪਣੇ ਆਪ ਨੂੰ ਧਮਕੀ ਵਾਲੇ ਖੱਤ ਲਿਖਾ ਕੇ, ਇੱਥੋਂ ਤੱਕ ਕਿ ਇੱਕ ਨੇ ਤਾਂ ਪੱਟ ਦੇ ਵਿੱਚ ਫਾਇਰ ਵੀ ਮਾਰ ਲਿਆ ਸੀਗਾ, ਪੱਟ ਪੜਵਾ ਲਿਆ, ਮੁੜ ਕੇ ਪਤਾ ਲੱਗਿਆ ਕਿ ਗਨਮੈਨ ਵੀ ਸਾਰਾ ਕੁਛ ਕੀਤਾ। ਉਹ ਲੋਕਾਂ ਦੇ ਕੰਨ ਤੇ ਪਾਟੇ ਸੀਗੇ ਹੀਰਾ ਵਾਸਤੇ, ਇਹਨੇ ਪੱਟ ਪੜਵਾ ਲਏ ਗਨਮੈਨ ਵਾਸਤੇ। ਨਾ ਗਨਮੈਨ ਮਿਲੇ, ਨਾ ਜੋ ਗਨਮੈਨਾਂ ਤੋਂ ਬਾਅਦ ਗੱਫੇ ਇਕੱਠੇ ਕਰਨੇ ਸੀ ਨਾ ਉਹ ਮਿਲੇ, ਜੇਲ੍ਹ ਦੀ ਦਾਲ ਮਿਲ ਗਈ। ਤਾਂ ਇਸ ਤਰ੍ਹਾਂ ਦੀ ਸਾਰਾ ਕੁਛ ਚੱਲਦਾ। ਕੱਟ ਲਾਇਆ ਇਹਨਾਂ ਨੇ 257 VIP ਦੇ ਕੋਲ ਜਿਹੜੀ ਸਿਕਿਉਰਿਟੀ ਸੀ, ਉਹਨਾਂ ਦੇ ਵਿੱਚੋਂ 547 ਜਵਾਨਾਂ ਦੀ ਜਿਹੜੀ ਨਫਰੀ ਆ ਉਹ ਵਾਪਸ ਬੁਲਾਈ ਆ। ਇਹਦੇ ਵਿੱਚ ਕੁਛ ਡੇਰੇ ਵੀ ਆ, ਜਿੱਦਾਂ ਬਿਆਸ ਵਾਲਾ ਡੇਰਾ 30 ਜਾਣੇ ਉੱਥੋਂ ਬੁਲਾਏ ਗਏ ਆ, ਇੱਕ ਉਹ ਫਰਿੱਜ ਵਾਲਾ ਬਾਬਾ ਜਿੱਥੇ ਪਿਆ 20 ਕੁ ਉੱਥੋਂ ਬੁਲਾ ਲਏ ਗਏ ਆ, 5 ਬੱਲਾਂ ਵਾਲੇ ਦੇ ਡੇਰੇ ਤੋਂ ਬੁਲਾ ਲਏ ਗਏ ਆ। ਇਸ ਤੋਂ ਇਲਾਵਾ ਮਨਿੰਦਰਜੀਤ ਬਿੱਟਾ ਜਿਹੜਾ, ਉਹਦੀ ਸਿਕਿਉਰਿਟੀ 'ਚ ਥੋੜੀ ਕਮਤੀ ਕੀਤੀ ਆ। ਭੱਠਲ ਦੀ ਸਿਕਿਉਰਿਟੀ 'ਚ ਘਟਾਇਆ ਗਿਆ ਥੋੜਾ ਜਿਹਾ ਨਫਰੀ ਨੂੰ। ਮੌਲਾਨਾ ਹਬੀਬੁਰ ਰਹਿਮਾਨ ਆ ਜਿਹੜੇ, ਉਹਨਾਂ ਦੀ ਸਿਕਿਉਰਿਟੀ ਥੋੜੀ ਜਿਹੀ ਘੱਟ ਕੀਤੀ ਗਈ ਆ। ਬੀਬੀ ਲక్ష్ਮੀ ਕਾਂਤ ਚਾਵਲਾ, ਕਮਲ ਸ਼ਰਮਾ, ਸੁਖਦੇਵ ਸਿੰਘ ਢੀਂਡਸਾ ਜੀ ਆ ਜਿਹੜੇ ਹੁਣ ਕਹਿੰਦੇ ਆ ਕਿ ਬਾਬਾ ਜੀ ਤੁਹਾਨੂੰ ਘੱਟ ਸਿਕਿਉਰਿਟੀ ਨਾਲ ਕੰਮ ਚਲਾਉਣਾ ਪੈਣਾ।
ਮਹੇਸ਼ਿੰਦਰ ਸਿੰਘ ਜੀ ਜਿਹੜੇ ਸਾਬਕਾ ਵਿਧਾਇਕ ਆ, ਜਸਵੀਰ ਸਿੰਘ ਰੋਡੇ ਆ ਜਿਹੜੇ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਦੇ, ਤੇ ਇਸ ਤੋਂ ਇਲਾਵਾ ਕਿਰਪਾਲ ਸਿੰਘ ਬਡੂੰਗਰ ਆ ਜਿਹੜੇ ਸਾਬਕਾ SGPC ਮੈਂਬਰ, ਇਹਨਾਂ ਸਾਰਿਆਂ ਦੀ ਸਿਕਿਉਰਿਟੀ ਦੇ ਵਿੱਚ ਥੋੜਾ ਥੋੜਾ ਕੱਟ ਲਾਇਆ। ਮੇਰੇ ਖਿਆਲ ਦੇ ਨਾਲ ਰਿਵਿਊ ਹੁੰਦਾ ਰਹਿਣਾ ਚਾਹੀਦਾ ਕਿ ਕਿਹਨੂੰ ਦਰਕਾਰ ਹੈ ਸਿਕਿਉਰਿਟੀ ਦੀ ਔਰ ਕਿਹਦੇ ਕੋਲ ਬੇਲੋੜੀ ਸਿਕਿਉਰਿਟੀ ਹੈ, ਤੇ ਜਿਹਦੇ ਕੋਲ ਬੇਲੋੜੀ ਸਿਕਿਉਰਿਟੀ ਆ ਉਹ ਵੀ ਵਾਪਸ ਹੋਣੀ ਚਾਹੀਦੀ ਹੈ। ਜਿਹੜਾ ਐਵੇਂ ਲਈ ਫਿਰਦਾ ਉਹਨੂੰ ਤੇ ਦੇਣੀ ਨਹੀਂ ਚਾਹੀਦੀ ਸਿਕਿਉਰਿਟੀ, ਤੇ ਉਹਨੂੰ ਕਹਿ ਦੇਣਾ ਚਾਹੀਦਾ ਕਿ ਜੇ ਤੈਨੂੰ ਸ਼ੌਂਕ ਆ ਕਿ ਇੰਨੇ ਪੈਸੇ ਇੱਥੇ ਰੱਖ ਦੇ, ਸਿਕਿਉਰਿਟੀ ਲੈ ਲਾ। ਜੀ 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 ਇੱਧਰੋਂ ਕਟੌਤੀ ਕਰੀ ਜਾਂਦੇ ਆ ਤੇ ਉੱਧਰ ਕਹਿੰਦੇ ਮਹਿੰਗੀਆਂ ਮਹਿੰਗੀਆਂ ਕਾਰਾਂ ਸਾਰਿਆਂ ਦੇ ਲਈ ਉਹ ਵੀ ਉਹਨਾਂ ਨੇ ਆਰਡਰ ਕੀਤੀਆਂ। ਦੇਖੋ ਹੁਣ ਸਵਾਰੀਆਂ ਤੇ ਜ਼ਰੂਰੀ ਆ ਨਾ, ਬਾਦਲ ਕੇ ਜਿਹੜੇ ਆ ਉਹ ਲੋਕਾਂ ਨੇ ਸੱਤਾ ਤੋਂ ਚੱਕ ਕੇ ਸੜਕ ਤੇ ਕਰ ਦਿੱਤੇ, ਸੱਤਾ ਤੋਂ ਬੇਦਖਲ ਕਰ ਦਿੱਤੇ, ਉਹ ਹਾਲੇ ਵੀ ਜਹਾਜ਼ਾਂ ਦੇ ਹੂਟੇ ਲਈ ਜਾਂਦੇ ਆ ਤੇ ਜਹਾਜ਼ਾਂ ਦੇ ਹੂਟਿਆਂ ਦਾ ਅੱਗੇ ਤੇ ਬੋਝ ਲੋਕਾਂ ਤੇ ਪੈਂਦਾ ਸੀ, ਹੁਣ ਪਾਰਟੀ ਤੇ ਪਈ ਜਾਂਦਾ। ਔਰ ਕਮਾਲ ਦੀ ਗੱਲ ਹੈ ਕਿ ਘਰ ਦੀ ਗੱਡੀ ਗੰਡਾ ਸਿੰਘ ਡਰਾਈਵਰ, ਪਾਰਟੀ ਵੀ ਆਪਦੀ, ਹੈਲੀਕਾਪਟਰ ਵੀ ਆਪਦੇ, ਹੂਟੇ ਵੀ ਆਪਦੇ, ਬੋਝ ਕਿਹਦੇ ਤੇ ਪੈ ਰਿਹਾ? ਪਾਰਟੀ ਦੇ ਵਰਕਰਾਂ ਤੇ। ਪਾਰਟੀ ਦੇ ਵਰਕਰ ਕੌਣ ਆ? ਸੋ ਉਹ ਵੀ ਇੱਕ ਕਮਾਲ ਦੀ ਖੇਡ ਆ। ਤੇ ਪਿਛਲੇ ਵਾਰੀ ਇੱਕ ਟ੍ਰਿਬਿਊਨ 'ਚ ਖਬਰ ਲੱਗੀ ਸੀਗੀ ਕਿ ਆਰਬਿਟ ਰਿਜ਼ੋਰਟ ਆ ਜਿਹੜਾ, ਉਹਨੇ ਇਹਨਾਂ ਨੂੰ 94 ਲੱਖ ਦਾ ਚੰਦਾ ਦਿੱਤਾ। ਫਿਰ ਇੱਕ ਜਿਹੜੀ ਡਬਲ ਟਰਾਂਸਪੋਰਟ 97 ਲੱਖ ਚੰਦਾ ਦਿੱਤਾ। ਅੱਜ ਖਬਰ ਇਹ ਛਾਪੀ ਸੀ ਕਿ ਟ੍ਰਿਬਿਊਨ ਨੇ ਕਿ ਜਹਾਜ਼ ਦਾ ਹੀ ਇਹਨਾਂ ਨੇ 2.25 ਕਰੋੜ ਰੁਪਈਆ ਲੈਣਾ ਪਾਰਟੀ ਤੋਂ, ਬਾਦਲੀਆਂ ਨੇ, ਕਿਉਂਕਿ ਆਪਦੀ ਇਹਨਾਂ ਦੀ ਇਕੱਲੀ ਬੱਸਾਂ ਦੀ ਟਰਾਂਸਪੋਰਟ ਥੋੜ੍ਹਾ ਹੈ, ਜਹਾਜ਼ਾਂ ਦੀ ਟਰਾਂਸਪੋਰਟ ਵੀ ਬਣਾਈ ਫਿਰਦੇ ਆ। ਔਰ ਨਾਲ ਭਾਈਏ ਨੂੰ ਵੇਖ ਕੇ ਸਾਲੇ ਨੇ ਵੀ ਬਣਾਈ ਆ, ਉਹ ਵੀ ਕਹਿੰਦਾ ਕਿ ਮੈਂ ਵੀ ਪਾਰਟੀ ਤੋਂ ਕੁਛ ਲੱਖ ਰੁਪਈਆ ਜਿਹੜਾ ਉਹ ਹੁੰਦਿਆਂ ਦਾ ਦੇਣਦਾਰੀ ਵਾਲਾ ਲੈਣਾ। ਸੋ ਇਹ ਇਸ ਤਰ੍ਹਾਂ ਦੀ ਖੇਡ ਚੱਲਦੀ ਰਹਿੰਦੀ ਆ। ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਹੜੇ ਆਕਾਸ਼ ਦੇ ਵਿੱਚ ਉਡਣ ਤਸ਼ਤਰੀ ਚੋਂ ਫਰਿਸ਼ਤੇ ਉਤਰੇ ਆ, ਉਹ ਵੀ ਇਹੋ ਜਿਹੀ ਰਾਜਨੀਤੀ ਕਰਨ ਵਾਲੇ ਲੋਕ ਆ। ਉਹਨਾਂ ਨੇ ਵੀ ਇਸ ਤਰ੍ਹਾਂ ਹੀ ਐਸ਼ਪ੍ਰਸਤੀ ਕਰਨੀ ਆ। ਇਹ ਲੋਕ ਮੁਖੀ ਰਾਜਨੀਤੀ ਕਰਦੇ ਹੀ ਨਹੀਂ, ਵੋਟ ਮੁਖੀ ਰਾਜਨੀਤੀ ਕਰਦੇ ਆ। ਵੋਟਾਂ ਦੀ ਜਦੋਂ ਜ਼ਰੂਰਤ ਹੋਈ ਪੈਂਤੜੇ ਕੱਢ ਲੈਣਗੇ। ਲੋਕਾਂ ਦੇ ਸੁੱਖ ਨਾਲ ਇਹਨਾਂ ਨੂੰ ਕੁਛ ਨਹੀਂ ਹੈ। ਜੀ ਜੀ ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ ਰਾਜਪਾਲ ਦੇ ਦਰਬਾਰ ਪਹੁੰਚੇ ਅੰਮ੍ਰਿਤਸਰ ਰੇਲ ਹਾਦਸੇ ਦਾ ਮੁੱਦਾ। ਇਹ ਅਕਾਲੀ ਦਲ ਵਾਲੇ ਗਏ ਆ ਉੱਥੇ ਰਾਜਪਾਲ ਦੇ ਦਰਬਾਰ ਦੇ ਵਿੱਚ, ਇਹਨਾਂ ਨੇ ਜਾਂਚ ਪੜਤਾਲ ਦੀ ਮੰਗ ਕੀਤੀ ਆ। ਕਹਿੰਦੇ ਆ ਕਿ ਇੱਕ ਬਹੁਤ ਵੱਡੀ ਮਨੁੱਖੀ ਗਲਤੀ ਸੀਗੀ। ਬਾਦਲ ਸਾਹਿਬ ਨੇ ਅੱਜ ਸਟੇਟਮੈਂਟ ਵੀ ਦਿੱਤੀ ਆ। ਇਹ ਕਹਿੰਦੇ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣੀ ਚਾਹੀਦੀ ਆ। ਬਿਲਕੁਲ ਜਾਂਚ ਹੋਣੀ ਚਾਹੀਦੀ ਆ। ਔਰ ਇਸ ਤੋਂ ਇਲਾਵਾ ਇਹਨਾਂ ਨੇ ਨਵਜੋਤ ਸਿੱਧੂ ਦਾ ਅਸਤੀਫਾ ਵੀ ਮੰਗਿਆ। ਦੇਖੋ ਅਸਤੀਫਾ ਇਸ ਤੋਂ ਕਿਤੇ ਇਹੋ ਜਿਹੀ ਆ ਜਦੋਂ ਲੋਕ ਇੱਕ ਅੱਧ ਨਹੀਂ, ਬਹੁਤ ਗਿਣਤੀ 'ਚ ਲੋਕ ਜਿਹੜੇ ਆ ਮਜੀਠੀਆ ਦਾ ਅਸਤੀਫਾ ਮੰਗਦੇ ਸੀ ਤੇ ਬਾਦਲ ਸਾਹਿਬ ਕਹਿੰਦੇ ਕਿ ਲਓ ਐਂ ਗੱਲਾਂ ਨਾਲ ਤੇ ਅਸਤੀਫੇ ਲੈਣ ਲੱਗੇ ਤੇ ਸਾਡਾ ਤਾਂ ਮੰਤਰੀ ਮੰਡਲ ਹੀ ਖਾਲੀ ਹੋ ਜਾਊਗਾ, ਐ ਦੋਸ਼ਾਂ ਤੇ ਅਸਤੀਫੇ ਲੈਣ ਲੱਗੇ ਤਾਂ ਏਦਾਂ ਜੇ ਕੈਪਟਨ ਅਮਰਿੰਦਰ ਸਿੰਘ ਅਸਤੀਫੇ ਲੈਣ ਲੱਗਿਆ ਤੇ ਬਸ ਫਿਰ ਚੱਲ ਗਿਆ ਕੰਮ। ਸੋ ਅਸਤੀਫੇ ਤਾਂ ਕੀ ਹੋਣੇ ਆ। ਪਰ ਸਭ ਤੋਂ ਵੱਡੀ ਗੱਲ ਤੇ ਹੈ ਕਿ ਜਿਹੜਾ ਮੁੱਦਾ ਚੁੱਕਿਆ ਅਕਾਲੀ ਦਲ ਨੇ ਉਹ ਠੀਕ ਚੁੱਕਿਆ। ਜਾਂਚ ਪੜਤਾਲ ਹੋਣੀ ਚਾਹੀਦੀ ਹੈ। SIT ਦੀ ਇਹਨਾਂ ਦੀ ਜਾਂਚ ਪੜਤਾਲ ਜਿਹੜੀ ਚੱਲ ਗਈ ਪਈ ਆ ਉਹ ਮੇਰੇ ਖਿਆਲ ਦੇ ਨਾਲ ਨਾਕਾਫੀ ਆ। ਪਰ ਇਹਨਾਂ ਨੂੰ ਇੱਥੇ ਜਾਂਚ ਪੜਤਾਲ ਜਿਹੜੀ ਆ ਉਹ ਇੱਕ ਪੱਖ ਤੋਂ ਨਹੀਂ ਮੰਗਣੀ ਚਾਹੀਦੀ ਕਿ ਜਿੱਥੇ ਸਟੇਟ ਸਰਕਾਰ ਘਿਰਦੀ ਆ ਉੱਥੋਂ ਹੀ ਇਹ ਜਾਂਚ ਪੜਤਾਲ ਜਿਹੜੀ ਕਰਵਾਉਣ ਤੇ ਉੱਥੇ ਹੀ ਜਾਂਚ ਪੜਤਾਲ ਮੰਗਣ। ਜ਼ਰੂਰਤ ਇਸ ਗੱਲ ਦੀ ਆ ਕਿ ਇਹ ਵੀ ਦੇਖਿਆ ਜਾਵੇ ਕਿ ਕੀ ਰੇਲਵੇ ਦੀ ਕੋਈ ਕੋਤਾਹੀ ਸੀਗੀ ਇਸ ਘਟਨਾ ਦੇ ਵਿੱਚ। ਤਾਂ ਜਿੱਦਾਂ ਦੀ ਉਹ ਸਟੇਟਮੈਂਟ ਦੇ ਰਿਹਾ ਡਰਾਈਵਰ, ਤਾਂ ਉਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ, ਕਿਉਂਕਿ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਗੱਡੀ ਕੁਝ ਸੈਕਿੰਡ 'ਚ ਲੰਘ ਜਾਂਦੀ ਹੈ ਤੇ ਉਹ ਕਹਿੰਦਾ ਜੀ ਮੇਰੀ ਗੱਡੀ 'ਤੇ ਪੱਥਰਬਾਜ਼ੀ ਹੋਈ ਸੀ, ਮੈਂ ਤਾਂ ਉੱਥੋਂ ਗੱਡੀ ਦਬਾ ਲਈ ਹੈ। ਹਾਲਾਂਕਿ ਇਹ ਆਪਾਂ ਨੂੰ ਵੀ ਪਤਾ ਕਿ ਸਭ ਤੋਂ ਵੱਡੀ ਗਲਤੀ ਹੈ ਜਿਹੜੀ ਉੱਥੇ ਟ੍ਰੇਨ ਦੇ ਅੱਗੇ ਖੜਨ ਵਾਲੇ ਜਿਹੜੇ ਟਰੈਕ ਦੇ ਵਿੱਚ ਖੜੇ ਸੀ ਲੋਕ, ਉਹਨਾਂ ਦੀ ਆ। ਪਰ ਜਿਸ ਤਰੀਕੇ ਨਾਲ ਰੇਲਵੇ ਨੇ ਬਿਨਾਂ ਜਾਂਚ ਪੜਤਾਲ ਕੀਤੇ ਤੋਂ ਕੁਝ ਘੰਟਿਆਂ ਬਾਅਦ ਹੀ ਕਲੀਨ ਚਿੱਟ ਦੇ ਦਿੱਤੀ ਆਪਣੇ ਸਾਰੇ ਬੰਦਿਆਂ ਨੂੰ, ਤਾਂ ਘੱਟੋ ਘੱਟ ਇਹਨਾਂ ਨੂੰ ਉਹ ਰੇਲਵੇ ਵਾਲਿਆਂ ਨੂੰ ਵਿੱਚ ਰੱਖਣਾ ਚਾਹੀਦਾ ਕਿ ਉਹ ਵੀ ਦੇਖੋ ਕਿ ਕਿਸੇ ਬੰਦੇ ਦੀ ਜਾਂ ਕਿਸੇ ਮੁਲਾਜ਼ਮ ਦੀ ਕਿਤੇ ਉਧਰੋਂ ਤੇ ਗਲਤੀ ਨਹੀਂ ਸੀਗੀ। ਸਿਰਫ ਇੱਕੋ ਥਾਂ ਤੇ ਸੂਈ ਟਿਕਾਈ ਰੱਖਣੀ ਇਹ ਵੀ ਮੇਰੇ ਖਿਆਲ ਨਾਲ ਠੀਕ ਚੀਜ਼ ਨਹੀਂ ਹੈ। ਜੀ 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 ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਬਹੁਤ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM